ਹਾਂਜੀ अस्सलाम वालेकुम जी, की हाल चाल। उम्मीद करते हैं वधिया होवोगे जी। एनू आखते हैं अज के नवे व्लॉग च ते अज की नवी वीडियो दे विच ते अज दा व्लॉग करते हैं स्टार्ट। अज दा व्लॉग जिहड़ा साडे वास्ते मेरे वास्ते खास करके बड़ा स्पैशल आ, क्योंकि तुहानूं पता सारिਆਂ ਨੂੰ हैगा तो मैं लाहौर च हाँ। साडा एक यार आ आउट ऑफ कंट्री गया सी ते उहदा फोन आया थोड़ी देर पहला कि मैं असीं मिल जा। मैं कहा भी तेनों कित्थे मिल जा, तू तो आउट ऑफ कंट्री आ। आखे नहीं नहीं मैं लाहौर हाँ, कहना मैं रात लैंड होया वां तो मैनूं मिल जा। दिता तो उन्हें सरप्राइज़ ही आ ਤੇ ਹੁਣ ਆਪਾਂ ਵੀ ਸਰਪ੍ਰਾਈਜ਼ ਦੇਣ ਲੱਗੇ, ਜਿਹੜਾ ਛਾਪਾ ਮਾਰਨ ਲੱਗੇ ਆ ਭਰਾ ਤੇ ਰਹਿਣਾ ਮੈਂ ਜੁੜ ਕੇ ਦੇਖਣਾ ਵਲੌਗ। ਅੱਜ ਦਾ ਵਲੌਗ ਬੜਾ ਇੰਟਰਸਟਿੰਗ ਹੋਣ ਵਾਲਾ। ਇਹਦੇ ਨਾਲ ਇੱਥੋਂ ਇਹਨੂੰ ਮਿਲ ਕੇ ਇੱਕ ਕੰਮ ਆਪਣਾ ਹੋਰ ਆ ਲਾਹੌਰ ਦੇ ਅੰਦਰ ਹੀ, ਸੋ ਥੋੜਾ ਬਹੁਤਾ ਤੁਹਾਨੂੰ ਦਿਖਾਉਂਦੇ ਆ ਲਾਹੌਰ। ਤੇ ਆ ਜਾਓ ਫਿਰ ਰਹਿਣਾ ਮੈਂ ਜੁੜ ਕੇ ਵਲੌਗ 'ਚ ਤੇ ਲੈਟਸ ਗੋ। वाह जी वाह, लाहौर है जी है। उत्ते जाती पई आ ऑरेंज ट्रेन। मैं इत्थे ते ढोल इंग्लैंड। हाय 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 वधिया, तू सुना। ओए इन्हें मैं दसिया नहीं सी भी कौन आ। अच्छा हाँ हाँ, इन्हें मैं नहीं दसिया। मैं कहा बंदा आया को टक्करना यार। अच्छा मैनू ना ਜਦੋਂ ਇਹਨੇ ਕਿਹਾ ਕਿ ਤੇਰਾ ਯਾਰ ਹੈ हाँ मैं कहा मेरा यार या तो ज़ैफा हो सकता है या हो गया है। अच्छा ऐसा बाहर है। ਇਹ ਹੋਸਟਲ ਲਾਈਫ ਹੈ ਜੀ। ਇੱਥੇ ਆ ਚੀਜ਼ ਤੁਸੀਂ ਗੌਰ ਨਹੀਂ ਕਰਨੀ। ਉਹ ਖੈਰ ਆਜੋ ਅੱਜ ਤੁਹਾਨੂੰ ਹੋਰ ਵੀ ਦੱਸਨੇ ਆ। ਅਸੀਂ ਕਿਸੇ ਨੇ ਵੀ ਨਹੀਂ ਦੱਸਿਆ। ਤੈਨੂੰ ਮੈਂ ਪੁੱਛਿਆ ਨਾ ਕੀ ਕੱਲ ਹਾਂ ਯਕਦਮ ਤੇ ਤੂੰ ਆਖੇ ਮੈਂ ਕੰਮ ਕਰ ਰਿਹਾ। ਮੈਂ ਕਿਹਾ ਅੱਛਾ। ਸਿਰਫ ਇਹਨੂੰ ਮੈਂ ਨਾ ਵੈਸੇ ਹੀ ਕੀਤਾ। ਉਹ ਵੀ ਕਦੋਂ ਜਦੋਂ ਮੈਂ ਮਤਲਬ ਇਹਨੂੰ ਮੈਂ ਉਹ ਦੇ ਰਹੀ ਨਾ ਇੱਕ ਅੱਧਾ ਮੈਸੇਜ ਕੀਤਾ ਕਿੱਥੇ ਕੀ ਇਹ ਉਹ। ਹਾਂ ਫਿਰ ਇਹਨੂੰ ਮੈਂ ਨਾ ਜਹਾਜ਼ ਦੀ ਫੋਟੋ ਪਾ ਕੇ ਮੈਂ ਕਿਹਾ ਹੁਣ 3 ਵਜੇ ਨਾ 에어ਪੋਰਟ ਪਹੁੰਚ ਜੀ, ਸ਼ਾਮੀ 6 ਵਜੇ ਮੈਂ ਆ ਜਾਏ। ਨਹੀਂ ਆਖਰੀ ਮੈਸੇਜ ਕੀਤਾ ਮੈਂ ਵੜ ਗਿਆ ਤੇ ਮੈਂ ਮਤਲਬ ਫਲਾਈਟ ਆ ਗਈ, ਉਤਰਿਆ। ਹਾਂ ਮੈਂ ਕਿਹਾ ਹਾਂ ਬਿਲਾਲ ਕਿੱਥੇ ਆ? ਕਹਿੰਦਾ ਤੂੰ ਕਿੱਥੇ ਆ? ਮੈਂ ਕਿਹਾ ਮੈਂ ਤੇ ਆ ਗਿਆ ਬਾਹਰ। ਕਹਿੰਦਾ 1.5 ਘੰਟਾ ਖਲੋ ਮੈਂ ਆਇਆ। ਅੱਛਾ ਓਏ ਅਸੀਂ ਫਿਰ ਇੱਥੇ ਆ ਗਏ। ਇੱਥੇ ਵੀ ਫਾਕੀ ਨੂੰ ਪਹਿਲੋਂ ਆ ਕੇ ਮਤਲਬ ਯਕਦਮ ਮਿਲਿਆ। ਹਾਂ ਇਨ ਡਰਾਈਵ ਵਾਲੇ ਨੂੰ ਆਖਿਆ ਮੈਂ ਕਿਹਾ ਨੰਬਰ ਤੇ ਕਾਲ ਕਰੀ। ਇਹਨੂੰ ਕਿਹਾ ਇਹਨਾਂ ਬਣਾਇਆ ਨਾ ਕਿ ਅਸੀਂ ਕਲਾਇੰਟ ਆ ਤੇ ਮਤਲਬ ਉਸ ਹਿਸਾਬ ਨਾਲ ਉਹਦੇ ਨਾਲ ਕੰਮ ਕੀਤਾ। ਅੱਛਾ ਉਹ ਬਾਹਰ ਗਿਆ, ਹੱਕਾ ਬੱਕਾ ਰਹਿ ਗਿਆ ਸਾਨੂੰ, ਮੈਨੂੰ ਤੇ ਮਾਜ਼ ਨੂੰ ਵੇਖ ਕੇ। ਹਾਂ ਮਾਜ਼ ਦਾ ਨਿਕਲ ਕੇ ਹੁਣੇ ਪਿੰਡ ਗਿਆ। ਮਾਜ਼ਾ ਵੀ ਆਇਆ ਵਾ? ਦੋਵੇਂ ਹੀ ਆਏ ਸੀ, ਨਿਕਲ ਗਿਆ ਉਹ ਪਿੰਡ ਓ ਯਾਰ ਅੱਛਾ। ਤੇ ਉਹ ਹੱਕਾ ਬੱਕਾ ਰਹਿ ਗਿਆ। ਬਾਅਦ ਚ ਇੱਕ ਮੁੰਡਾ ਇਹਨਾਂ ਦਾ ਆਪਣਾ ਨਾਲ ਹੁੰਦਾ ਸੀ ਮਾਨਾ। ਅੱਛਾ ਮਾਨੇ ਦਾ ਬੀਪੀ ਲੋ ਹੋ ਗਿਆ ਸਾਨੂੰ ਵੇਖ ਕੇ। ਤੂੰ ਬੰਦੇ ਮਾਰਨ ਲੈ ਓਏ। ਹਲੇ ਘਰੇ ਦੱਸਿਆ ਹੀ? ਹਲੇ ਹੁਣ ਘਰ ਜਾਣਾ ਹੈ। ਦੱਸਿਆ ਨਹੀਂ? ਅੱਛਾ ਉਹ ਵੀ ਹੁਣ ਜੀ ਮਾਰੇਗਾ ਕੋ ਘਰ ਦਾ। ਦੁਰ ਕੁੱਤਾ ਨਾ। ਲਓ ਜੀ ਗੱਲ ਇਹ ਆ ਵੀ ਮੁੰਡਾ ਸਾਡਾ ਪਹੁੰਚ ਗਿਆ। ਹੁਣ ਬਹਿ ਕੇ ਕਰਦੇ ਆ ਗੱਲਾਂ ਬਾਤਾਂ ਤੇ ਬਾਕੀ ਰਹਿਣਾ ਜੁੜ ਕੇ ਦੇਖਦੇ ਆ ਵੀ ਕੀ ਬਣਦਾ ਕੀ ਨਹੀਂ। ਕਹਿੰਦੇ ਆ ਵੀ ਬੰਦੇ ਪਹੁੰਚ ਆਏ ਆ ਜਿੱਥੇ ਰੋਟੀ ਹੋਵੇ, ਜਿੱਥੇ ਕੋਈ ਇਦਾਂ ਦੀ ਕੰਮਕਾਰ ਹੋਵੇ ਤਾਂ ਉੱਥੇ ਮੌਜਾਂ ਨਾ ਹੋਵੇ, ਇਦਾਂ ਹੋ ਨਹੀਂ ਸਕਦਾ। ਤੇ ਬੋਲਦਾ ਕਿਉਂ ਨਹੀਂ ਪਿਆ ਹੁਣ? ਆਇਆ ਉਹਦੇ ਕੋਲ ਹੈ ਰੋਟੀ ਬਣ ਕੇ ਮੁਸਕਰਾਣੀ। ਰੋਟੀ ਸ਼ਰਤ ਹੈ ਕੋ ਕੁਛ ਸ਼ਰਤ ਕਿਹੜੀ ਆ ਬਈ? ਸ਼ਰਤ ਕਿਸ ਤੇ ਆਇਆ? ਕਿਹੜੀ ਸ਼ਰਤ ਹੈ? ਦੱਸਣਾ ਬਣਦਾ ਨਾ। ਜੱਟ ਪੁੱਛ ਯਾਰ ਨੂੰ ਮੜਾ ਜਾ। ਦੱਸੋ ਵੀ ਦੱਸ ਬਲਾਲ ਸਿੱਧਾ ਹੋ ਮੜਾ ਜਾ। ਦੱਸ ਵੀ ਕੀ ਸ਼ਰਤ ਤੇ ਆਇਆ ਇਹ? ਕਿਰਾਇਆ ਮੇਰਾ ਖਾਣ ਪੀਣੇ ਦਾ ਅੱਲਾ ਕਹਿ ਸਕਦਾ। ਕਿਰਾਇਆ ਕਿਹਦਾ? ਕੋਈ ਨਹੀਂ। ਹਾਂ ਹਾਂ ਕਿਰਾਇਆ ਤੇਰਾ ਆ ਇੰਟਰੈਕਟ ਕਰਾਉਣ ਲੱਗੇ ਕਸੂਰ ਦੀ ਅੱਲਾ ਦੇ ਸਪੁਰਦ। ਫਿਰ ਬਿਸਮਿਲ੍ਲਾ ਪੜੋ। ਠੀਕ ਹੈ। ਪੈਸੇ ਤੂੰ ਦੇਣੇ ਆ? ਨਹੀਂ ਨਹੀਂ ਕਿਰਾਇਆ ਤੇਰਾ ਕਿ ਓਕੇ ਮੁੰਡੇ ਨੇ ਇਹ ਗੱਲ ਸੁਣ ਲਓ ਮੇਰੀ। ਮੁੰਡੇ ਨੇ ਦਿੱਤਾ ਮੈਨੂੰ 2000 ਰੁਪਇਆ। ਹਾਂ ਠੀਕ ਹੈ। ਹਾਂ। ਸਾਡੇ ਇੱਥੇ ਆਉਣ ਤੱਕ ਤਕਰੀਬਨ 2000 ਲੱਗ ਚੁੱਕਿਆ। ਹਾਂ। ਹੁਣ ਬਸ ਠੀਕ ਹੈ ਛੁੱਟੀ। ਚੋਰ ਚੋਰ ਸਾਹਿਬ ਮੇਰਾ ਯਾਰ ਜੱਟ ਹੈਗਾ। ਲੈ ਐਵੇਂ ਜੱਟ ਹੈਗਾ ਨਹੀਂ ਜੱਟ ਤੇ ਚਲੋ ਹੈਗਾ ਹੀ ਇਹ, ਪਰ ਇਹ ਗੱਲ ਮਾੜੀ ਯਾਰ। ਗੱਲ ਤਾਂ ਉਹੀ ਹੈ ਨਾ, ਜਿੱਥੇ ਖਾਣ ਪੀਣ ਹੈਗਾ। ਅਸੀਂ ਤੇ ਮੈਂ ਤਾਂ ਕਹਿਤਾ ਸੀ ਕਮਾਈਆਂ ਕਰਕੇ ਆਏ ਮੁੰਡੇ ਬਾਹਰ ਵੀ ਜਿੱਥੇ ਖਾਣ ਪੀਣਾ ਉੱਥੇ ਮੌਜਾ। ਨਾ ਗਲਤ ਗੱਲ ਬੇਈਮਾਨੀ ਨਾ ਕਰ। ਬੇਈਮਾਨੀ ਨੇ ਕਿਹੜੀ ਕੀਤੀ ਹੈ? ਅੱਜ ਤੈਨੂੰ ਘਰੋਂ ਛੁੱਟੀ ਕਿੱਦਾਂ ਲੱਭੀ ਮੈਨੂੰ ਇਹ ਦੱਸ। ਉਸ ਗੱਲ ਦੇ ਆ ਗਏ। ਹੈਲੋ ਉਸ ਗੱਲ ਦੇ ਆ ਗਏ। ਹੈਂ? ਭਾਬੀ ਘਰ ਹੈ ਨਹੀਂ। ਫਿਰ ਉਸ ਗੱਲ ਤੇ ਆ ਗਏ। ਯਾਰ ਉਸ ਗੱਲ ਤੇ ਕੀ ਤੇਰੇ ਮੇਨ ਟਾਪਿਕ ਇਹ ਹੈ। ਮੈਂ ਵੀ ਉੱਥੇ 4 ਦਿਨ ਵਿੱਚ ਜਦੋਂ ਮੈਂ ਵਿਹਲਾ ਹੁੰਦਾ ਨਾ ਤੇ ਮੈਂ ਸਿਰਫ ਮਾਊਸ ਦੇ ਵਲੌਗ ਹੀ ਵੇਖਦਾ ਹਾਂ। ਮੌਜ ਦਾ ਵੇਖਦਾ ਸੀ ਵੀ ਇਹਨੂੰ ਘਰੋਂ ਛੁੱਟੀ ਕਿੱਦਾਂ ਮਿਲਦੀ ਹੈ? ਹਾਂ, ਛੁੱਟੀ ਲੈਣੀ ਨਹੀਂ ਪਈ। ਬੋਤਲ ਵਾਲੀ ਜਿਹੜੀ ਗੱਲ ਬੜੀ ਮਸ਼ਹੂਰ ਹੋਈ ਯਾਰ। ਉਹ ਕਿਹੜੀ? ਸੀਨ ਉਹ ਜਿਹੜੀ ਆ ਬੋਤਲ ਲਿਆ ਕੇ ਦੇਣੀ ਹੈ ਤੇ ਬੋਤਲ ਤੇ ਮਤਲਬ ਹੋਈ ਉਹ ਯਾਰ ਨਾ ਉਹ ਅਸਲ ਦੇ ਵਿੱਚ ਗੱਲ ਇਦਾਂ ਹੋਈ ਸੀ। ਜੱਟ ਇਹਦਾ ਬਲਾ ਤੈਨੂੰ ਪਤਾ ਇਸ ਗੱਲ ਦਾ?
ਇਹ ਆਇਆ ਭਾਈ ਸਾਡੇ ਘਰੇ ਖਾਣਾ ਪਕਾਉਣ। ਇਹਦੀ ਪਾਰਟੀ ਸੀ ਸਾਡੇ ਵਾਲ। ਭਰਜਾਈ ਨੇ ਪਿੱਛੋਂ ਜਾਨ ਲੈਣੀ ਕਰ ਲਈ ਇਹਦੀ ਫੋਨ ਕਰ ਕਰਕੇ। ਉਹਨੇ ਕਿਹਾ ਮੇਰਾ ਬੀਪੀ ਲੋ ਹੋ ਗਿਆ ਤੇ ਮੈਨੂੰ ਬੋਤਲ ਪਹੁੰਚਾ। ਤੇ ਫਿਰ ਇਹ ਚੌਧਰੀ ਸਾਹਿਬ ਨੇ ਨਾ ਇਧਰ ਵੇਖ ਨਾ ਨਿੱਕਾ ਗਿਆ ਸੀ, ਨਿੱਕਾ ਨਹੀਂ ਸੈਮ ਗਿਆ ਆਪਣਾ। ਸੈਮ ਨੇ ਜਾ ਕੇ ਭਾਈ ਫਿਰ ਬੋਤਲ ਦੇ ਕੇ ਆਪਣੀ ਸੀ ਘੜੀ ਹੋਈ ਸਾਰੀ ਚੀਜ਼। ਅੱਲਾ ਦੀ ਕਸਮ ਕੋਈ ਘੜੀ ਨਹੀਂ ਸੀ। ਤੂੰ ਦੱਸਿਆ ਕਰ ਨਾ ਬੋਲਿਆ ਕਰ। ਮੈਂ ਨਹੀਂ ਬੋਲਦਾ। ਭਰਜਾਈ ਦੇ ਨਾਂ ਤੇ ਚੁੱਪ ਹੋ ਜਾਂਦਾ ਨਾ। ਲੋ ਜੀ ਹੁਣ ਚੱਲੇ ਆ ਯਾਰ ਹੁਣੇ ਪਿੰਡ ਨੂੰ। ਚੱਲੇ ਪਿੰਡ ਨੂੰ ਯਾਰ, ਨਹੀਂ ਹੋ ਗਏ ਰੈਡੀ। ਰੈਡੀ ਬਸ ਨਾਤਾ ਧੋਤਾ ਨਹੀਂ ਹੈਗਾ, ਇਹਨੂੰ ਨਵਾ ਲੈਂਦੇ ਮੜਾ ਜਾ। ਅੱਛਾ ਇਹ ਤਾਂ ਉਹੀ ਗੱਲ ਹੋਈ ਵੀ ਤੂੰ ਤਿਆਰ ਨਹੀਂ ਹੋਣਾ ਹੈ। ਬਾਕੀ ਲੋ ਜੀ ਆਪਾਂ ਹੁਣ ਚੱਲੀਏ ਗਾ ਨਹੀਂ ਇੰਟਰਵਿਊ ਕਰਵਾ ਅਗਲੇ ਘਰ। ਹਾਂ ਇੰਟਰਵਿਊ ਕਰਾ ਲੈਣ ਇਹਨਾਂ ਨੂੰ। ਰਵਾਨਾ ਕਰਨ ਤੋਂ ਬਾਅਦ ਆਪਾਂ ਤੁਰਦੇ ਆ ਜੀ ਇੱਕ ਹੋਰ ਪਾਸੇ ਜਾਣਾ ਵਾ ਤੇ ਉੱਥੇ ਜਾ ਕੇ ਤੁਹਾਨੂੰ ਦਿੰਨੇ ਆ ਅਪਡੇਟ। ਤੇ ਅਫਤਾਰੀ ਆ ਆਪਣੀ ਇੱਕ ਜਗ੍ਹਾ ਤੇ ਜਾ ਕੇ ਕਰਦੇ ਆ ਅਫਤਾਰੀ। ਤੇ ਇਹ ਗੱਲ ਸੀ ਉਹ ਬਣਾਉਣੀ ਆ, ਅੱਲਾ ਦੀ ਕਸਮ ਬਣਾਉਣੀ ਵੀ ਆ ਜਾ ਕੇ। ਨਹੀਂ ਇਹ ਤੁਹਾਡੇ ਨਾਲ ਝੂਠ ਹੈ ਜਾਂ ਮੇਰੇ ਨਾਲ ਝੂਠ ਹੈ? ਮੇਰੀ ਗੱਲ ਸੁਣ, ਅਸਲ ਵਿੱਚ ਜਾਣਾ ਹੈਗਾ ਵਾ ਅਫਤਾਰੀ ਬਣਾਉਣੀ ਵੀ ਆਪ ਆ। ਅੱਛਾ ਉਹਨੇ ਸਿਰਫ ਇਹ ਗੱਲ ਕੀਤੀ ਆ ਵੀ ਆ ਜਾਓ ਤੇ ਆ ਕੇ ਅਫਤਾਰੀ ਬਣਾ ਲਓ। ਇਦਾਂ ਦੇ ਹੋਸਟ ਵਾਲਾ ਨਿਜ਼ਾਮ ਆ। ਆਪਣੇ ਹੁਜ਼ੈਫਾ ਦਾ ਕਜ਼ਨ ਨਹੀਂ ਗਿਆ ਫੈਜ਼ੀ, ਉਹਦੇ ਨਾਲ ਜਾਣਾ ਵਾ। ਤੇ ਫੈਜ਼ੀ ਭਾਈ ਨੇ ਹਾਂ ਫੈਜ਼ੀ ਭਾਈ ਅਸਲਾਮ ਅਲੈਕਮ। ਠੀਕ ਆ ਜੀ ਤੇ ਲਓ ਜੀ ਬਾਕੀ ਮਿਲਦੇ ਆ ਜਾ ਕੇ ਅਫਤਾਰੀ ਤੇ ਹੁਣ ਤੁਹਾਨੂੰ। ਲਓ ਜੀ ਫਿਰ ਓਕੇ ਜੀ। ਤੇ ਅੱਲਾ ਦੀ ਸਪੁਰਦ ਤੇ ਹੁਣ ਤੂੰ ਆਉਣਾ ਵਾ ਸਾਡੇ ਮੈਂ ਕੋਲ। ਤੇ ਕਹਿੰਦਾ ਸਵੇਰੇ ਚੱਕਰ ਲਾਣਾ, ਸਵੇਰੇ ਸਵੇਲਾ ਹੋ ਗਿਆ ਨਾ ਤੇ ਆ ਜਾਓ ਤਾਂ ਵਾਪਸ ਰਿਸੀਵ ਕਰ ਲਾਂਗੇ। ਚੱਲ ਦੇਖਦੇ ਆ ਫਿਰ ਸੁਬਾ ਅਗਲਾ ਪਲਾਨ ਤੇ ਨਹੀਂ ਤੇ ਤੂੰ ਜੇ ਮੈਂ ਨਾ ਵੀ ਆਇਆ ਮੈਂ ਲਾਵਾਂਗਾ ਹੀ ਨਾ ਇਨਸ਼ਾਅੱਲਾ। ਆਉਣਾ ਪੈਣਾ ਵਾ। ਹਾਂ ਓਕੇ ਉਹ ਤੇ ਓਕੇ ਮੋਜਾ ਰੋਟੀ ਮੇਰੇ ਹਿੱਸੇ ਦੀ ਵੀ ਖਾ ਲਈ। ਵਲੌਗ ਬਣਾ ਰਿਹਾ ਵਾ। ਹੈਲੋ ਇਹਦੇ ਵਲੌਗ ਦਾ ਧਿਆਨ ਰੱਖੀ ਮੈਂ ਤੈਨੂੰ ਦੱਸ ਦਵਾਂ। ਤੇ ਹੁਣ ਤੂੰ ਰੋਟੀ ਮੇਰੇ ਹਿੱਸੇ ਦੀ ਖਾ ਲਵੀਂ ਠੀਕ ਆ। ਦੋ ਬੰਦਿਆਂ ਦੀ ਖਾਣੀ ਆ। ਇਹਨੂੰ ਦੱਸ ਦੇ ਮੈਂ ਖਾ ਲਾਂ। ਨਹੀਂ ਦੋ ਬੰਦਿਆਂ ਦੀ ਖਾਣੀ ਅੱਜ ਦੀ ਤੇ ਖਾਵੇ ਨਾ, ਅੱਜ ਦੀ ਤੇ ਖਾਵੇ। ਬਿਲਾਲ ਧਿਆਨ ਰੱਖੀ ਉਹਦਾ ਰੋਟੀ ਦਾ। ਓਕੇ ਤੂੰ ਵੀ ਖਾ ਲਿਆ ਕਰ ਮਾੜੇ ਮੋਟੇ। ਵਾਹ ਵਲੌਗ ਖੋਲਿਆ ਤੇ ਗੱਲ ਆ ਗਈ ਹੈ। ਅਲੀ ਹਮਜ਼ਾ ਦਾ ਤੇ ਜਿਹੜਾ ਨਾ ਨਿਜ਼ਾਮ ਹੀ ਸਾਰਾ ਲੁਕਿਆ ਪੁਕਿਆ ਪਿਆ। ਨਹੀਂ ਠੀਕ ਆ ਅੱਛੀ ਗੱਲ ਹੈ। ਮੇਰਾ ਯਾਰ ਹੈ, ਮੇਰਾ ਡਰਾਈਵਰ ਹੈ। ਇਹਨੇ ਮੁੱਛਾਂ ਰੱਖੀਆਂ ਹੈ ਅੱਜ ਕੱਲ ਇਹਨੇ ਮੁੱਛਾਂ ਰੱਖੀਆਂ। ਉਹ ਸ਼ੁਕਰ ਕਰ ਰੱਖੀਆਂ ਇਹਨੇ। ਚਲੋ ਜੀ ਅੱਲਾ ਦੀ ਸਪੁਰਦ। ਓਕੇ ਬ్రో अस्सलाम वालेकुम ਕੀ ਹਾਲ ਹੈ ਰੋਜੇਦਾਰੋ। ਮੋਟਰਸਾਈਕਲ ਕਬਾੜੇ ਵੇਚਣੀ ਕਵਾੜ ਚੋਂ ਲਈ ਸੀ। ਹਾਂ ਸੁਣਾ ਰੋਜੇਦਾਰਾ ਕੀ ਹਾਲ ਹੈ। ਵਧੀਆ ਕੀ ਪਕਾ ਰਿਹਾ ਸਾਡੇ ਲਈ। ਭਾਈ ਚਾਟ ਬਣ ਰਹੀ ਆ ਜਾ। ਮੈਨੂੰ ਲੱਗਦਾ ਹੈਲੋ ਪਤਾ ਨਹੀਂ ਕੀ ਕਿਹਾ ਸੀ ਅਫਤਾਰੀ ਆਪ ਬਣਾਉਣੀ ਹੈ। ਇਹਨੂੰ ਆਲੂ ਨਹੀਂ ਕੱਟਣੇ ਆਉਂਦੇ ਸੀ। ਸਾਨੂੰ ਵੀਡੀਓ ਕਾਲ ਤੇ ਆਲੂਆਂ ਦਾ ਪੁੱਛਣ ਦਿਆ ਵਾ ਵੀ ਆਲੂ ਕਿਵੇਂ ਕੱਟਣੇ ਆ। ਲੋ ਜੀ ਮਾਸ਼ਾਅੱਲਾ ਸਾਡਾ ਕਜ਼ਨ ਸਾਡੇ ਵਾਸਤੇ ਅਫਤਾਰੀ ਬਣਾ ਰਿਹਾ ਹੈ। ਐਦਾਂ ਹੀ ਆਲੂ ਕੱਟਣੇ ਸੀ। ਸਾਨੂੰ ਇਹ ਪਤਾ ਵੀਡੀਓ ਕਾਲ ਤੇ ਪੁੱਛਣ ਦੇ ਆਲੂ ਕਿਵੇਂ ਕੱਟਣੇ ਆ। ਐਦਾਂ ਹੀ ਕੱਟਣੇ ਸੀ ਭਾਈ ਜਿਵੇਂ ਆ ਤੁਸੀਂ ਸੇਬ ਕੱਟਣ ਦੇ ਆ। ਉਹ ਭਾਈ ਆਲੂ ਲੰਬੇ ਲੰਬੇ ਕੱਟਦੇ ਹੁੰਦੇ ਨੇ। ਤੂੰ ਕਿਹੜਾ ਚਿਪਸ ਬਣਾਉਣੀ ਸੀ। ਨਹੀਂ ਮੈਨੂੰ ਨਹੀਂ ਪਤਾ ਸੀ ਯਾਰ। ਨਹੀਂ ਨਾ ਪਤਾ। ਚੱਲ ਹੁਣ ਅਸੀਂ ਆ ਗਏ ਹੁਣ ਦੇ ਸਾਨੂੰ ਸਮਾਨ ਕੱਢ ਕੇ ਅਸੀਂ ਬਣਾਉਨੇ ਆ ਆਪ ਹੀ। ਅੱਛਾ ਕਿੰਨੇ ਕੇਲੇ ਪਾਣੇ ਚਾਟ ਚ? ਸਾਰੇ ਹੀ ਭਾਈ ਦੇ। ਉਹ ਬੰਦੇ ਤੇਨਾਂ ਦੇ ਕੇਲੇ ਸਾਰੇ ਪਾ ਤੂੰ। ਲੋ ਜੀ ਗੱਲ ਇਹ ਹੈ ਕਿ ਹੋਸਟਲ ਹੈ। ਹੋਸਟਲ ਦੇ ਵਿੱਚ ਥੋੜੀ ਲਾਈਫ ਇਸ ਤਰ੍ਹਾਂ ਦੀ ਹੁੰਦੀ ਹੈ। ਯਾਰ ਸਾਡਾ ਕਰਦਾ ਇੱਥੇ ਜੌਬ ਮਾਸ਼ਾਅੱਲਾ। ਹੁਣੇ ਹਲੇ ਛੁੱਟੀ ਹੋਈ ਸੀ ਇਹਨੂੰ ਜੌਬ ਤੋਂ ਤੇ ਆ ਕੇ ਇਫਤਾਰੀ ਦਾ ਇੰਤਜ਼ਾਮ ਕਰਨ ਲੱਗ ਪਿਆ। ਹੁਣ ਅਸੀਂ ਬਣਾਵਾਂਗੇ ਇਫਤਾਰੀ। ਪਕੌੜੇ ਸਮਾਨ ਸਾਰਾ ਕੱਢ ਲਿਆ ਵਾ। ਹਾਂ ਸਮਾਨ ਪੂਰਾ ਸਾਰਾ ਹਾਂ ਲੈ ਕੇ ਆਏ ਹੋਏ। ਬਸ ਆਲੂ ਰਹਿੰਦੇ ਕੱਟਣ ਵਾਲੇ। ਆਲੂ ਕੱਟਣ ਵਾਲੇ ਨੇ, ਕੱਟਣ ਵਾਲਾ ਸਮਾਨ ਹੈਗਾ, ਬਾਕੀ ਸਾਰਾ ਸਮਾਨ ਲੈ ਆਂਦਾ। ਵਾਹ ਤੇਰੇ ਮੈਂ ਸਦਕੇ ਜਾਵਾਂ ਕਜਨ ਯਾਰ ਤੂੰ ਕੀ ਛਾਇਆ। ਚਲੋ ਖੈਰ ਹਮਜ਼ਾ ਆਲੂ ਕੱਟਦਾ ਵਾ ਤੇ ਆਪਾਂ ਤਲਦੇ ਆ ਪਕੌੜੇ ਨਾਲ ਤੇ ਤੁਹਾਨੂੰ ਵਿਖਾਉਣੇ ਨਾਲੇ ਕਰਦੇ ਆ ਇਫਤਾਰੀ। ਕਜ਼ਨ ਲੋ ਜੀ ਸਾਡੇ ਯਾਰ ਨੇ ਸਾਰਾ ਸੋਹਣਾ ਬੜਾ ਕੱਟਤਾ ਸਮਾਨ। ਇਹ ਆ ਵੀ ਹਮਜ਼ਾ ਸਾਹਿਬ ਇਧਰ ਥੋੜਾ ਬਣਾਵੀਂ, ਥੋੜਾ ਕੱਟੀ ਠੀਕ ਆ। ਤੇ ਬੜੇ ਸੋਹਣੇ ਤਰੀਕੇ ਦੇ ਨਾਲ ਬਣਾਈ ਤੁਰਿਆ ਜਾਂਦਾ ਵਾ। ਤੇ ਇੱਧਰ ਮੈਂ ਤੁਹਾਨੂੰ ਵਿਖਾ ਦਵਾਂ ਇਹਨਾਂ ਦਾ ਕਿਚਨ ਕਿੱਥੇ ਆ। ਆ ਭਾਈ ਕਿਚਨ ਇਹ ਕਿਚਨ ਆ। ਹਾਂਜੀ ਕਜ਼ਨ ਹੋ ਸਕਦਾ। ਹਾਂਜੀ ਪ੍ਰਾਤ ਤੇ ਹੀ ਪਕੌੜਿਆਂ ਦਾ ਮਿਕਸ ਕਰਨਾ ਮਸਾਲਾ। ਪ੍ਰਾਤ ਨਹੀਂ ਇਹਦੇ ਵਿੱਚ ਕਰਨਾ। ਉਹ ਇਹਦੇ ਚ ਨਹੀਂ ਭਾਈ ਬੇਸਨ ਪਾ ਕੇ ਪਾਣੀ ਪਾਣਾ। ਓਏ ਹੈਲੋ ਉਹਦੇ ਚ ਡੱਬਾ ਕਜ਼ਨ ਬਸ ਨਹੀਂ ਤਾਂ। ਹਾਂ ਭਾਈ ਇਹਨੂੰ ਖੋਲ ਲਈਏ। ਪ੍ਰਾਤ ਬਣਾ ਲਈਏ ਇਹਨੂੰ ਖੋਲ। ਇਹੀ ਬਣ ਸਕਦੀ ਆ ਪੁੱਠੀ ਇਹਨੂੰ ਪੱਟ ਲੈਨੇ ਆ ਵਿੱਚੋਂ ਹੈ ਹਮਜਾ ਠੀਕ ਹੈ। लो जी सामान समून कटी जाते इत्थे ਜਿਹੜਾ निज़ाम आ ये वो आलू के पकौड़े हम बनाने लगे हैं और आपको हम बना के दिखाएंगे कि शहर में आलू के पकौड़े कैसे बनते हैं। उम्मीद करता हूँ आपको ये पकौड़े हमारे पसंद आएंगे। आ गया चेता। लो जी पकौड़े बनाने लगे हैं तो विखाने पकौड़े कितना बनते हैं अज आप कितना बनाने छड़े 60 बंदे कितना पकौड़े बनाते हैं जी। तो बस इंतजार करो जी। लो जी समान कट लिया असी ते मिक्स कर लिया तो हुण असी पाता वा बेसन ते अली हमजा कहंदा भी पकौड़े बहुत आ वाधू आ। मैं कहा आहो भी बाहर भी वंड लांगे
ਨਹੀਂ, ਹੈ ਮੈਂ ਬਾਜ ਬੂਜ ਕਿਸੇ ਨੂੰ ਮਾਰ ਲੈਨੇ ਆ ਤੇ ਸ਼ਾਇਦ ਖਾ ਲੈਣ ਉਹ ਵੀ। ਮੈਂ ਕਹਿ ਰਿਹਾ ਸੀ ਕਿ ਸਟੋਰ ਕਰ ਲੈਨੇ ਆਪਾਂ ਬਾਕੀ ਹਾਂ ਹਾਂ ਕੱਲ ਪਰਸੋਂ ਵਾਸਤੇ ਕੰਮ ਆ ਨਹੀਂ ਸਹੀ ਗੱਲ ਆ, ਇੰਨੇ ਬਹੁਤੇ ਆ। ਤੇ ਕਜ਼ਨ ਓਏ ਆ ਕਿਸੇ ਨੂੰ ਬਾਹਰ ਵੀ ਬਾਜ ਬੂਜ ਮਾਰ ਲਾ, ਕਿ ਹੋਰ ਨੇ ਕਰਨੀ ਹੋਵੇ ਇਫਤਾਰੀ ਆਪਣੇ ਨਾਲ। ਆ ਬਹੁਤੇ ਆ ਉਹ ਭਾਈ ਕੁਛ ਨਹੀਂ ਹੁੰਦਾ, ਆਪਾਂ ਰੋਟੀ ਨਹੀਂ ਖਾਣੇ ਭਾਈ, ਖਾਣਾ। ਓਏ ਬਹੁਤ ਆ ਕਸਮੇ ਵੀ। ਚਲੋ ਕੋਈ ਗੱਲ ਨਹੀਂ, ਕੱਲ ਖਾ ਲਾਂਗੇ ਬਾਕੀ। ਅੱਛਾ ਤੂੰ ਜਦੋਂ ਆਲੂ ਲੈਣ ਗਿਆ ਉੱਥੇ ਕੀ ਕਿਹਾ ਉਹਨੂੰ ਜਾ ਕੇ ਭਾਈ ਨੂੰ? ਮੈਂ ਆਲੂ ਲੈ ਗਿਆ ਜਨਾਬ ਨੂੰ, ਮੈਂ ਕਿਹਾ ਕਿ ਭਾਈ ਇਹਦੇ ਪਕੌੜੇ ਬਣ ਜਾਣਗੇ। ਨਹੀਂ ਇਹਨਾਂ ਆਲੂਆਂ ਦੇ ਪਕੌੜੇ ਬਣ ਜਾਂਦੇ ਨਹੀਂ ਕਹਿੰਦਾ। ਉੱਥੇ 4-5 ਬੰਦੇ ਖੜੇ ਸੀ ਹੂੰ ਤੇ ਭਾਈ ਉਹਨੇ ਮੋਟਰਸਾਈਕਲ ਸਪਾਟਰ ਜਾ ਰਿਹਾ ਸੀ, ਬ੍ਰੇਕ ਲਾਈਟ ਟੱਕ, ਅੱਗੋਂ ਪਿੱਛੇ ਨਹੀਂ ਵੇਖਿਆ। ਭਾਈ ਪਕੌੜੇ ਵਾਲੇ ਆਲੂ ਨੇ। ਆਹੋ ਇਦਾਂ ਹੀ ਸੀ ਹਨਾ ਯਾਰ। ਕਦਨ ਖੁਦਾ ਦਾ ਖਾ ਹੈ। ਇਹ ਅਸਲ ਦੇ ਵਿੱਚ ਇਸ ਬੰਦੇ ਨੂੰ ਨਾ ਇਹ ਨਹੀਂ ਪਤਾ ਵੀ ਪਕੌੜੇ ਕਿੱਦਾਂ ਬਣਦੇ ਹਨਾ ਕਦਨ। ਆਹੋ ਨਹੀਂ ਆਈਡੀਆ ਨਹੀਂ ਹੈਗਾ ਤੇ ਹੁਣ ਤਾਂ ਕਹਿੰਦਾ ਸੀ ਵੀ ਇਹ ਲੋ ਜੀ ਬਸ ਹੋਈ ਚਲਾ ਨਿਜ਼ਾਮ ਆਪਣਾ ਸੈੱਟ, ਫਿਰ ਇਨਸ਼ਾਅੱਲਾ ਬਣਾ ਕੇ ਤੇ ਕਰਦੇ ਆ ਇਫਤਾਰੀ। ਭਾਈ ਇਹਦੇ ਯਾਰ ਹਮਜ਼ਾ ਜਲਦੀ ਕਰ, ਰੋਜ਼ਾ ਖੁੱਲ ਗਿਆ, ਰੋਜ਼ਾ ਖੁੱਲ ਗਿਆ, ਰੋਜ਼ਾ ਖੁੱਲ ਗਿਆ, ਜਲਦੀ ਕਰੀ ਕਦਨ, ਰੋਜ਼ਾ ਖੁੱਲ ਗਿਆ ਸੀਰੀਅਸਲੀ। ਬਿਸਮਿਲ੍ਲਾ ਬਿਸਮਿਲ੍ਲਾ ਬਿਸਮਿਲ੍ਲਾ। ਕਿੱਥੇ ਆ ਓਏ ਕਿੱਥੇ ਖਜੂਰਾ? ਕਿੱਥੇ ਖਜੂਰਾ? ਖਜੂਰਾ ਹਜਰਾ ਵਿੱਚ ਪਾਇਆ ਸੀ ਯਾਰ, 3 ਕੱਢੀਆਂ ਸੀ ਇਹਦੇ ਵਿੱਚ, ਇਹਦੇ ਸਿੱਟਦੀਆਂ ਸੀ। ਹਾਂ। ਲਓ ਜੀ ਸਮਾਨ ਰੱਖ ਲਿਆ ਤੇ ਬਿਸਮਿਲ੍ਲਾ ਇਫਤਾਰੀ ਦਾ ਟਾਈਮ ਹੋ ਗਿਆ, ਇਫਤਾਰ ਰੋਜ਼ਾ ਕਰ ਲਈਏ। ਲਓ ਜੀ ਮਾਸ਼ਾਅੱਲਾ ਪਕੌੜੇ ਸਾਡੇ ਬੜੇ ਸੋਹਣੇ ਕੱਢਿਆ, ਗੋਲ ਕੱਢੇ ਐ ਇਹਨੂੰ ਵੇਖਿਓ ਨਾ ਯਾਰ। ਹਮਜ਼ਾ ਬੜੇ ਸੋਹਣੇ ਪਕੌੜੇ ਕੱਢੇ ਯਾਰ ਮਾਸ਼ਾਅੱਲਾ, ਵਾਹ ਯਾਰ ਹੈ। ਲਓ ਜੀ ਇਫਤਾਰੀ ਤੋਂ ਬਾਅਦ ਆ ਗਈ ਸਾਡੀ ਚਾਹ। ਹਾਂਜੀ ਕਜ਼ਨ ਸਾਹਿਬ ਚਾਹ ਪਿਆ ਰਹੇ ਹੁਣ? ਨਾ ਨਹੀਂ ਯਾਰ, ਪੀ ਰਿਹਾ। ਨਹੀਂ 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 ਕਿਹਨੇ ਕਿਹਾ ਬਈ? ਇਹ ਭਾਈ ਤੁਹਾਡੇ ਵੱਲੋਂ ਆ ਰਹੀ ਜਾਏ, ਅਫਤਾਰੀ ਮੇਰੇ ਵੱਲੋਂ ਸੀ। ਅੱਛਾ ਚਾਹ ਸਾਡੇ ਵੱਲੋਂ। ਚਲੋ ਜੀ ਡਨ, ਹੁਣ ਪੀ ਲਈ ਅਸੀਂ ਚਾਹ ਤੇ ਚਾਹ ਪੀ ਕੇ ਚੱਲੀਏ ਫਿਰ ਸਟੂਡੀਓ। ਕਿਉਂ ਹੁੰਦਾ ਸਾਹਿਬ? ਲੋ ਜੀ ਚਾਹ ਚੂ ਪੀਣ ਤੋਂ ਬਾਅਦ ਆ ਗਏ ਆਪਾਂ ਸਟੂਡੀਓ ਤੇ ਸਟੂਡੀਓ ਫੈਜ਼ੀ ਬੈਠਾ ਹੋਇਆ ਜਿੰਨਾ ਆਪਾਂ ਕੱਲ ਕੀਤਾ ਸੀ ਪ੍ਰੈਂਕ। ਹੈਲੋ ਬ్రో, ਕੈਸੇ ਹੋ ਬ్రో? ਠੀਕ ਹੋ? ਇਹ ਤਾਂ ਬਹੁਤ ਚਿੱਟਾ ਲੱਗਦਾ, ਸੌਂ ਲੱਗੀ। ਉਹ ਗੱਲ ਉਹੀ ਆ ਮਹਿਮੂਦ ਵਾਲੀ ਵੀ ਮੂੰਹ ਇਹਨਾਂ ਦੇ ਚਿੱਟੇ ਆ ਤੇ ਹੱਥ ਪੈਰ ਕਾਲੇ ਇਹਨਾਂ ਦੇ। ਤੇ ਹਮਜ਼ਾ ਬੈਠਾ ਆ, ਹਮਜ਼ਾ ਕੋ ਅੱਜ ਅਸੀਂ ਭਾਈ ਆਲੂ ਕਟਾਏ ਆ। ਤੇ ਹਾਂ ਬ్రో ਕਿਦਾਂ? ਜ਼ਬਰਦਸਤ ਭਾਜੀ, ਵਧੀਆ। ਤੇ ਬਸ ਕਿਆ ਤੋਂ ਹੋਈ ਤੇਰੀ? ਨੀਂਦ ਆਈ ਗਈ। ਕਿਉਂ? ਚਾਹ ਨਹੀਂ ਪੀਤੀ ਸੀ? ਬਾਅਦ ਨੀਂਦ ਆ ਜਾਂਦੀ। ਚਾਹ ਨਹੀਂ ਪੀਤੀ ਸੀ? ਚਾਹ ਯਾਰ ਮੈਨੂੰ ਕੋਈ ਮਜ਼ੇਦਾਰ ਨਹੀਂ ਲੱਗੀ ਅੱਜ, ਪਤਾ ਨਹੀਂ ਕੀ ਗੱਲ ਸੀ। ਅੱਛਾ ਚੱਲ ਗਾਣਾ ਸੁਣਾ ਦੇ ਇੱਕ ਤਾਂ ਫਿਰ ਆਪਾਂ ਇਜਾਜ਼ਤਾਂ ਲਈਏ ਸਾਰਿਆਂ ਕੋਲ। ਚਲੋ ਫੇਵਰਿਟ ਗਾਣਾ ਮੇਰਾ ਇੱਕ ਜੋਨੀਤਾ ਗਾਂਧੀ ਦਾ, ਇੰਡੀਆ ਤੋਂ ਹੈ ਕਹਿੰਦੇ ਉਹ ਫੀਮੇਲ ਸਿੰਗਰ, ਓਕੇ ਮਾਈ ਗॉड ਅੱਗੇ ਤੇ ਬਹੁਤ ਅੱਛਾ ਗਾਣਾ ਸੁਣਾ। ਓ ਹੌਲੀ ਹੌਲੀ ਹੋਈ ਜਾਵੇ ਦੂਰ, ਅਸੀਂ ਨੇੜੇ ਨੇੜੇ ਹੋਈ ਜਾਨੇ ਆ, ਉਹ ਤਾਂ ਸਰੇਆਮ ਹੋਇਆ ਕਿਸੇ ਦਾ, ਅਸੀਂ ਲੁਕ ਲੁਕ ਰੋਈ ਜਾਨੇ ਆ। ਵਾਹ ਓ ਹੌਲੀ ਹੌਲੀ ਹੋਈ ਜਾਵੇ ਦੂਰ, ਅਸੀਂ ਨੇੜੇ ਨੇੜੇ ਹੋਈ ਜਾਨੇ ਆ, ਉਹ ਤਾਂ ਸਰੇਆਮ ਹੋਇਆ ਕਿਸੇ ਦਾ, ਅਸੀਂ ਲੁਕ ਲੁਕ ਰੋਈ ਜਾਨੇ ਆ। ਗੱਲ ਵਿੱਚ ਗਾਨੀ ਤੇਰੇ ਨਾਮ ਦੀ, ਦੁਨੀਆ ਨੂੰ ਛੱਡ دیਵਾਨੀ ਤੇਰੇ ਨਾਮ ਦੀ, ਕਹਿੰਦਾ ਸੀ ਤੂੰ ਆਏਗਾ ਵੇ, ਗੱਲ ਨਾਲ ਲਾਏਗਾ ਵੇ, ਮੈਨੂੰ ਹੈ ਉਡੀਕ ਸੱਚੀ ਕਿੰਨੀ ਉਸ ਸ਼ਾਮ ਦੀ, ਹਾਏ ਰਾਜ ਦਿੱਤੇ ਜੋ ਜ਼ਖਮ ਦਿਲ ਤੇ, ਅਸੀਂ ਲੋਕਾਂ ਤੋਂ ਲੁਕਾਈ ਜਾਨੇ ਆ, ਉਹ ਤਾਂ ਸ਼ਰੇਆਮ ਹੋਇਆ ਕਿਸੇ ਦਾ, ਅਸੀਂ ਲੁਕ ਲੁਕ ਰੋਈ ਜਾਨੇ। ਹਾਏ 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 ਜੀ ਓਏ ਹਮਜ਼ਾ ਵਾਹ। ਹੌਲੀ ਹੌਲੀ ਹੋਈ ਜਾਵੇ ਦੂਰ, ਅਸੀਂ ਨੇੜੇ ਨੇੜੇ ਹੋਈ ਜਾਨੇ ਆ, ਉਹ ਤਾਂ ਸਰੇਆਮ ਹੋਇਆ ਕਿਸੇ ਦਾ, ਅਸੀਂ ਲੁਕ ਲੁਕ ਰੋਈ ਜਾਨੇ ਆ। ਆ ਵਾਹ ਜੀ ਵਾਹ। ਲੋ ਜੀ ਇਹ ਬੰਦਾ ਤੁਹਾਨੂੰ ਕੱਲ ਦਾ ਉਦਾਂ ਵਿਖਾਈ ਜਾਣਾ ਸੀ, ਗਾਣਾ ਨਹੀਂ ਸੁਣਾਇਆ ਤਾਂ ਮੈਂ, ਤੇ ਉਹਦਾ ਵੋਕਲ ਬਹੁਤ ਪਸੰਦ ਆ ਮੈਨੂੰ, ਬਹੁਤ ਮਜ਼ੇ ਦਾ ਗਾਉਂਦਾ। ਤੇ ਬਾਕੀ ਗੱਲ ਇਹ ਆ ਜੀ, ਉਮੀਦ ਕਰਦਾ ਤੁਹਾਨੂੰ ਗਾਣਾ ਤਾਂ ਵਧੀਆ ਲੱਗਿਆ ਹੋਊਗਾ ਤੇ ਇਹਦਾ ਵਲੌਗ ਵੀ ਵਧੀਆ ਲੱਗਿਆ ਹੋਊਗਾ। ਮੈਨੂੰ ਪਤਾ ਕਿ ਤੁਹਾਨੂੰ ਜਿਆਦਾ ਇੱਥੋਂ ਦੇ ਵਲੌਗ ਲਾਹੌਰ ਦੇ ਥੋੜੇ ਜਿਹੇ ਜਿਆਦਾ ਵਧੀਆ ਨਹੀਂ ਲੱਗਦੇ, ਪਿੰਡ ਦਾ ਹੀ ਵਲੌਗ ਵਧੀਆ ਲੱਗਦਾ। ਸੋ ਇਸ ਕਰਕੇ ਆਪਾਂ ਇਹ ਫੈਸਲਾ ਕੀਤਾ ਬਹੁਤੇ ਦਿਨ ਰਹਿਣਾ ਸੀ, ਸੋ ਮੈਂ ਭਾਈ ਸਵੇਰੇ ਚੱਲਾਂ ਮੋੜ। ਅਸਲ ਵਿੱਚ ਮੈਂ ਰੇਲੇ ਕੈਮਰਾ ਕਰੋ। ਹਾਂਜੀ। ਅਸਲ ਵਿੱਚ ਗੱਲ ਐਦਾਂ ਸੀ ਕਿ ਮੈਂ ਇਸਲਾਮਾਬਾਦ ਹੁੰਨਾ ਤੇ ਮੈਂ ਵੀ ਪਿੰਡ ਨਹੀਂ ਹੁੰਦਾ, ਉੱਥੇ ਹੀ ਕੰਮ ਕਰੀਦਾ, ਜੋ ਵੀ ਕਾਰੋਬਾਰ ਸ਼ਾਰ। ਤੇ ਮੈਂ ਆਇਆ ਸੀ ਲਾਹੌਰ ਸਟੂਡੀਓ ਗਾਣੇ ਸ਼ਾਨੇ ਕਰਨ। ਮੈਂ ਕਿਹਾ ਚਲੋ
ਆ ਜਾਂਦੇ ਆ ਅਸਲੇ ਮੈਂ ਮਤਲਬ ਇਹਨੇ ਮੈਨੂੰ ਸੱਦਿਆ ਮੈਂ 4 ਮਹੀਨੇ ਬਾਅਦ ਆਇਆ ਮੈਨੂੰ ਤਕਰੀਬਨ 6 ਮਹੀਨੇ ਹੋ ਗਏ ਡੇਰੇ ਵਾਲੇ ਨਾਲ ਮਿਲੇ ਨੂੰ ਤੇ ਮੇਰਾ ਨਾ ਦਿਲ ਬੜਾ ਉਹ ਉਦਾਸ ਸੀ। ਸੀ ਮੇਰੇ ਯਾਰ ਵੇਲੀ ਇਹੀ ਹੈਗੇ ਨੇ ਮੈਂ ਹੋਰ ਕਿਸੇ ਨਾਲ ਬਹਿ ਕੇ ਚਾਹ ਵੀ ਨਹੀਂ ਪੀਂਦਾ ਜਿਹੜੀ ਸਿੱਧੀ ਗੱਲ। ਤੇ ਮੈਨੂੰ 3 ਦਿਨ ਲਗਾਤਾਰ ਕਾਲਾਂ ਕਰ ਰਿਹਾ ਸੀ ਕਿ ਮੈਂ ਕਿਹਾ ਭਾਈ ਆ ਜਾ ਯਾਰ ਆ ਜਾ ਤੇਰੀ ਬੜੀ ਮਿਹਰਬਾਨੀ ਹੋਏਗੀ ਆ ਜਾ। ਮੈਂ ਸਟੂਡੀਓ 'ਚ ਇਕੱਲਾ ਸੀ ਤੇ ਫੈਜ਼ੀ ਸੀ ਅਸੀਂ ਬੜਾ ਬੋਰ ਹੁੰਨੇ ਆ ਕਿਉਂਕਿ ਅਸੀਂ ਲਾਹੌਰ ਜਦੋਂ ਵੀ ਹੁੰਨੇ ਆ ਇਹ ਸਾਡੇ ਨਾਲ ਹੁੰਦਾ ਜਿਹੜੀ ਸਿੱਧੀ ਗੱਲ ਹੈ। ਇਹ ਹਮੇਸ਼ਾ ਸਾਡੇ ਨਾਲ ਰਿਹਾ ਤੇ ਹੁਣ ਜਦੋਂ ਮੈਂ ਲਾਹੌਰ ਆਵਾਂਗਾ ਤਾਂ ਆਬਵੀਅਸਲੀ ਮੇਰਾ ਦਿਲ ਕਰੇਗਾ ਭਾਈ ਮੈਂ ਉਹਦੇ ਨਾਲ ਬਹਿ ਕੇ ਦੁਬਾਰਾ ਚਾਹ ਪੀਵਾਂ ਤੇ ਮੈਂ ਇਹਨੂੰ ਮਿੰਤਾ ਕਰ ਕਰਕੇ ਬੁਲਾਇਆ ਸੀ। ਮਾਜ਼ਰਤ ਕਰਦਾ ਮੈਂ ਦਿਲੋਂ ਮੈਂ ਅਸਲ ਵਿੱਚ ਕਮੈਂਟ ਵੀ ਵੇਖੇ ਸੀ ਅੱਜ ਲੋਕਾਂ ਦੇ ਤੇ ਸਾਰੇ ਵੀਰ ਭਰਾ ਜਿਹੜੇ ਕਮੈਂਟ ਕੀਤੇ ਵੀ ਯਾਰ ਪਿੰਡ ਜ਼ਿਆਦਾ ਸਵਾਦ ਹੁੰਦਾ ਇੱਥੇ ਵਲੌਗ ਜ਼ਿਆਦਾ ਵਧੀਆ ਨਹੀਂ। ਹਾਂ ਵਲੌਗ ਇੱਥੇ ਥੋੜਾ ਨਹੀਂ ਬਣਦਾ ਕਿਉਂਕਿ ਫਿਰ ਥੋੜਾ ਜਿਹਾ ਕਹਿ ਸਕਦੇ ਆਪਦੇ ਆਪ ਨੂੰ ਟਾਈਮ ਸਾਡਾ ਬਣਦਾ ਹੁੰਦਾ ਥੋੜਾ ਦੇ ਲਈਏ ਯਾਰ ਵੀ ਚਿਲ ਫਨ ਕਰ ਲਈਏ ਫਿਰ ਉਸ ਹਿਸਾਬ ਨਾਲ ਸਵਾਦ ਨਹੀਂ ਹੁੰਦਾ। ਬਾਕੀ ਪਿੰਡ ਆਪਾਂ ਪਹੁੰਚ ਜਾਣਾ ਸਵੇਰੇ ਇਨਸ਼ਾਅੱਲਾ ਉੱਠਦੇ ਹੀ ਅਗਲਾ ਵਲੌਗ ਤੁਹਾਨੂੰ ਪਿੰਡ ਦਾ ਹੀ ਨਜ਼ਰ ਆਉਣਾ ਵਾ ਤੇ ਸਵੇਰੇ ਤੜਕੇ ਮੈਂ ਨਿਕਲ ਜਾਣਾ ਪਿੰਡ ਤੇ ਜਾ ਕੇ ਫਿਰ ਅਲੀ ਹੋਣੇ ਸੈਮ ਹੋਣੇ ਫਿਰ ਆਪਣੀ ਐਂਬਰ ਮੈਂ ਤਾਂ ਆਪ ਬੜਾ ਉਦਾਸ ਹੋਇਆ ਐਂਬਰ ਤੋਂ ਫਿਰ ਜਿੰਨਾ ਤੁਸੀਂ ਉਦਾਸ ਹੋ ਤੁਸੀਂ ਉਹਨਾਂ ਨੂੰ ਹਾਂ ਉਹਨਾਂ ਨੂੰ ਮਿਲੋਗੇ ਵੇਖੋਗੇ। ਤਾਂ ਮਿਲਦੇ ਆ ਸਵੇਰੇ ਨਵੇਂ ਵਲੌਗ ਦੇ ਵਿੱਚ। ਸਵੇਰੇ ਇਨਸ਼ਾਅੱਲਾ ਵਲੌਗ ਜਿਹੜਾ ਓਪਨ ਹੋਏਗਾ ਜਦ ਡਾਇਰੈਕਟ ਪਿੰਡ ਓਪਨ ਹੋਏਗਾ ਆਪਣਾ ਨਹੀਂ ਪਿੰਡ ਨਹੀਂ ਓਪਨ ਹੋਏਗਾ ਇੱਥੋਂ ਸ਼ੁਰੂ ਕਰਕੇ ਮੈਂ ਪਿੰਡ ਜਾਊਂਗਾ ਤੇ ਫਿਰ ਮਤਲਬ ਵਲੌਗ ਦੇ ਐਂਡ ਤੇ ਤੁਸੀਂ ਪਿੰਡ ਵੇਖ ਲਓਗੇ ਟੈਨਸ਼ਨ ਨਹੀਂ ਲੈਣੀ ਸਾਰਿਆਂ ਨੇ। ਤੇ ਹੋਪਫੁਲੀ ਤੁਹਾਨੂੰ ਇੰਜੋਏ ਕੀਤਾ ਤੁਸੀਂ ਅੱਜ ਦੇ ਵਲੌਗ ਨੂੰ ਵੀ। ਜੇ ਇੰਜੋਏ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜੇ ਨਹੀਂ ਵੀ ਇੰਜੋਏ ਕੀਤਾ ਤੇ ਅਗਲੇ ਵਲੌਗਾਂ ਨੂੰ ਇੰਜੋਏ ਕਰਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੇ ਮਿਲਦੇ ਹਾਂ ਸਵੇਰ ਨਵੇਂ ਵਲੌਗ ਦੇ ਵਿੱਚ। ਆਪਦਾ ਬਹੁਤ ਸਾਰਾ ਧਿਆਨ ਰੱਖਣਾ ਬਹੁਤ ਸਾਰਾ ਖਿਆਲ ਰੱਖਣਾ ਦੁਆਵਾਂ 'ਚ ਯਾਦ ਰੱਖਣਾ ਸਾਨੂੰ ਤੇ ਦਿਓ ਇਜਾਜ਼ਤ ਰੱਬ ਰੱਖਾ ਜੀ।